ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਵਿਊਅਰਸ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਵੰਬਰ 2019 ਵਿੱਚ ਖੁੱਲਣਾ ਇਮਰਾਨ ਖਾਨ ਸਰਕਾਰ ਦਾ ਅਤੇ ਪਾਕਿਸਤਾਨੀ ਕੌਮ ਦਾ ਸਿੱਖਾਂ ਲਈ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਹੈ ਤੋਹਫਾ ਸੀ, ਕਿਉਂਕਿ ਪਿਛਲੇ 70 ਸਾਲਾਂ ਤੋਂ ਸਿੱਖ ਇਸ ਲਈ ਦੋ ਵੇਲੇ ਅਰਦਾਸ ਕਰ ਰਹੇ ਸਨ और भारत की नीयत जिहड़ी है इस बारे बड़ी ही खोटी सी, बड़ी ही खराब सी। पहलां तां भारत ने इस दे खोलण विच रुकावटां ने ओह पाईआं ते हुण कोविड-19 दा बहाना करके इस नूं खोलण तों इनकारी है। सिख कौम नूं इस मुद्दे ते भारत सरकार दे खिलाफ है ਉਹ ਜਿਹੜਾ ਪ੍ਰੈਸ਼ਰ ਜਿਹੜਾ ਹੈ ਉਹ ਬਿਲਡ ਕਰਨਾ ਚਾਹੀਦਾ ਹੈ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? देखो जिथे धार्मिक फेथ की गल हुंदी है, मजहबी फेथ की गल हुंदी है जी, ਉਹਦੇ ਵਿੱਚ ਬਹੁਤ ਵਾਰ ਜਦੋਂ ਜਿਹੜੀਆਂ ਹਕੂਮਤਾਂ ਜਾਂ ਜਿਹੜੀਆਂ ਸਰਕਾਰਾਂ ਇੱਕ ਦੂਸਰੇ ਦੇ ਨਾਲ ਲੜ ਵੀ ਰਹੀਆਂ ਹੁੰਦੀਆਂ, ਇੱਕ ਦੂਸਰੇ ਦੇ ਖਿਲਾਫ ਵੀ ਹੁੰਦੇ ਨੇ, ਉਹ ਮਜ਼ਹਬ ਦੇ ਮਾਮਲੇ 'ਚ ਸਿਆਸਤ ਨੂੰ ਘੱਟ ਲਿਆਉਂਦੇ ਨੇ। ਜੇ ਕੋਈ ਦਿਨ ਆ ਗਿਆ ਉਹ ਸੀਜ਼ ਫਾਇਰ ਕਰ ਦਿੰਦੇ ਨੇ, ਉਹ ਕਹਿੰਦੇ ਨੇ ਕਿ ਭਾਈ ਜਿਹੜਾ ਇਸ ਦਿਨ ਨੂੰ ਮਨਾ ਲਓ। ਔਰ ਇਹ ਪ੍ਰੈਕਟਿਸ ਰਹੀ ਹੈ ਕਿ ਇਹਦੇ ਬਾਵਜੂਦ ਕਿ ਜੰਗ ਦੇ ਮੈਦਾਨ 'ਚ ਕਿਸ ਕਿਸਮ ਦਾ ਮਾਹੌਲ ਹੋਏ, ਜਿਵੇਂ ਰੈੱਡ ਕਰਾਸ ਦੇ ਹਵਾਲੇ ਨਾਲ ਇਹ ਹੁੰਦਾ, ਇੰਟਰਨੈਸ਼ਨਲ ਰੈੱਡ ਕਰਾਸ ਹੈ, ਨੋ ਮੈਟਰ ਉਹ ਕਿੱਥੇ ਨੇ, ਉਹਨਾਂ ਦੇ ਉੱਤੇ ਕੋਈ ਗੋਲੀ ਨਹੀਂ ਚਲਾਉਂਦਾ। ਬੇਸ਼ੱਕ ਬਾਕੀ ਵੀ ਕਾਨੂੰਨ ਫਲਾਉਟ ਹੁੰਦੇ ਨੇ, ਉਹ ਵੀ ਹੋ ਸਕਦਾ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਨਹੀਂ ਭਾਈ ਇਹ ਦੋਵੇਂ ਪਾਸਿਆਂ ਦੇ ਹੀ ਨੇ ਔਰ ਉਹਨਾਂ ਨੂੰ ਅਲਾਉ ਕਰਦੇ ਨੇ। ਇਸੇ ਤਰ੍ਹਾਂ ਹੀ ਜਿੱਥੇ ਰਿਫਿਊਜੀ ਕੈਂਪ ਬਣਨ ਜਾਂ ਹਸਪਤਾਲ ਹੁੰਦੇ ਨੇ ਜਾਂ ਦੂਜੇ ਨੇ, ਉਹਨਾਂ ਤੇ ਬੰਬਾਰਡਮੈਂਟ ਨਹੀਂ ਕੀਤੀ ਜਾਂਦੀ, ਕਿਉਂਕਿ ਇਹ ਹੁੰਦਾ ਹੈ ਕਿ ਵੀ ਨਹੀਂ ਇਹ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਇਹ ਵਾਇਲੇਸ਼ਨ ਹੈ ਈਵਨ ਇਨਸਾਨੀਅਤ ਦੇ ਕਿਸੇ ਵੀ ਪ੍ਰਿੰਸੀਪਲ ਦੀ। ਹੁਣ ਅਸੀਂ ਜੇ ਦੇਖੀਏ ਕਰਤਾਰਪੁਰ ਸਾਹਿਬ, ਔਰ ਬਹੁਤ ਵਾਰ ਅਸੀਂ ਪਿਛਲਾ ਸਾਰਾ ਸਾਲ ਹੀ ਇਸ ਦੇ ਉੱਤੇ ਕੋਈ ਨਾ ਕੋਈ ਸੈਗਮੈਂਟ ਕੀਤਾ ਹੈ, ਔਰ ਜਿਵੇਂ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਦੱਸਿਆ ਕਿ ਵੀ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਇਸ ਦੇ ਉੱਤੇ ਨੇ ਉਹਨਾਂ ਨੇ ਕੋਈ ਐਸਾ ਸੌਫਟਵੇਅਰ ਇਸਤੇਮਾਲ ਕਰਕੇ ਮਿਊਟ ਕਰ ਦਿੱਤੀਆਂ ਨੇ, ਕਿਉਂਕਿ ਸਾਡਾ ਦੁਸ਼ਮਣ ਪਹਿਲੇ ਦਿਨ ਤੋਂ ਇਹ ਚੰਗੀ ਤਰ੍ਹਾਂ ਸਮਝਦਾ ਸੀ ਕਿ ਉਹ ਕਿਵੇਂ ਇਸ ਨੂੰ ਜੇ ਆਪਸੀ ਸਾਂਝ ਵੱਧਦੀ ਹੈ ਤੇ ਕਿਵੇਂ ਦੋ ਕੌਮਾਂ ਕਰੀਬ ਆਉਂਦੀਆਂ ਨੇ, ਔਰ ਜਿਹੜਾ ਇਹਨਾਂ ਦਾ ਨੈਫੀਰੀਅਸ ਡਰਟੀ ਏਜੰਡਾ ਰਿਹਾ ਉਹ ਕਿਵੇਂ ਜਿਹੜਾ ਉਹ ਨਹੀਂ ਚੱਲ ਸਕਦਾ। ਔਰ ਮੈਂ 47 ਦੇ ਹਵਾਲੇ ਨਾਲ ਜਦੋਂ ਬਹੁਤ ਸਾਰੀ ਦੋਨੋਂ ਪਾਸਿਆਂ ਦੀ ਇੱਕ ਵਹਿਸ਼ੀਆਨਾ ਔਰ ਦਰਦਨਾਕ ਸਿਵਿਲੀਅਨ ਵਾਰ ਦਾ ਅਸੀਂ ਜ਼ਿਕਰ ਕਰਦੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਕਸਿਮਮ ਪੰਜਾਬ ਨੇ ਸਫ਼ਰ ਕੀਤਾ, ਪੰਜਾਬੀਆਂ ਨੇ ਕੀਤਾ, ਦੋਵੇਂ ਪਾਸੇ ਹੀ ਹਿੰਦੂ ਸਿੱਖ ਮੁਸਲਮਾਨ, ਇੱਧਰੋਂ ਵੀ ਸਿੱਖ ਔਰ ਹਿੰਦੂ ਪਨਾਹਗੀਰ ਬਣੇ, ਲੱਖਾਂ ਮਾਰੇ ਗਏ, ਉੱਧਰੋਂ ਮੁਸਲਮਾਨ ਲੱਖਾਂ ਮਾਰੇ ਗਏ, ਉਹ ਪਨਾਹਗੀਰ ਬਣੇ, ਔਰ ਹਰ ਇੱਕ ਪਰਿਵਾਰ ਕਿਸੇ ਨਾ ਕਿਸੇ ਅੰਦਾਜ਼ 'ਚ ਪ੍ਰਭਾਵਿਤ ਹੋਇਆ। ਹੁਣ ਇਹ ਤੁਹਾਡਾ ਇੰਡੀਵਿਜੂਅਲ ਲਾਸ ਹੈ, ਲੇਕਿਨ ਜਿਹੜਾ ਇੱਕ ਕਲੈਕਟਿਵ ਸਾਈਕੀ ਦੇ ਵਿੱਚ ਤੁਹਾਡੀ ਪੇਨ ਹੁੰਦੀ ਹੈ, ਮੈਂ ਸਮਝਦਾ ਹਾਂ ਵੀ ਕਿਉਂਕਿ ਹੁਣ ਅੱਜ ਹਾਲਾਤ ਅਸੀਂ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਗੱਲ ਕਰ ਰਹੇ ਹਾਂ, ਅਸੀਂ 70 ਸਾਲ ਬਾਅਦ ਗੱਲ ਕਰ ਰਹੇ ਹਾਂ, ਪਰ ਤੁਸੀਂ 70-72 ਸਾਲ ਪਹਿਲਾਂ ਦੇਖੋ ਕਿ 40% ਸਿੱਖ ਕੌਮ ਜਿਹੜੀ ਉਧਰੋਂ ਉਜੜ ਕੇ ਇੱਧਰ ਆਈ, 40% ਆਫ ਦਾ ਹੋਲ ਟੋਟਲ ਸਿੱਖ ਪੋਪੂਲੇਸ਼ਨ। ਇੰਡੀਵਿਜੂਅਲ ਹਰਟ ਆਪਣੀ ਥਾਂ ਸੀ, ਜਾਇਦਾਦਾਂ ਗਈਆਂ, ਉਹ ਵੀ ਕਲੈਕਟਿਵ ਹਰਟ ਸੀ ਕਿ ਸਾਡਾ ਮੱਕਾ ਮਦੀਨਾ, ਸਾਡੇ ਸੈਂਕੜਿਆਂ ਇਤਿਹਾਸਕ ਗੁਰਦੁਆਰੇ, ਸਾਡਾ ਵਿਰਸਾ, ਉਸ ਤੋਂ ਅਸੀਂ ਮਹਿਰੂਮ ਹੋ ਗਏ, ਉਸ ਤੋਂ ਅਸੀਂ ਵਿਛੜ ਗਏ। ਹੁਣ ਇਹ ਉਹ ਪੀਰੀਅਡ ਸੀ ਕਿ ਜਦੋਂ ਸਾਡੀ ਮੈਂ ਸਰਦਾਰ ਕਪੂਰ ਸਿੰਘ ਜਿਹੜੇ ਬਹੁਤ ਵੱਡੇ ਸਕਾਲਰ ਹੋਏ ਨੇ, ਮੈਂ ਉਹਨਾਂ ਨੂੰ ਕਮੈਂਡ ਕਰਨਾ ਚਾਹੁੰਦਾ ਕਿ ਉਸ ਪੀਰੀਅਡ 'ਚ ਜਿਹੜੇ ਹਿੰਦੂ ਤਵੀ ਜਿਨ੍ਹਾਂ ਨੇ ਸਿੱਖਾਂ ਨੂੰ ਵਰਤਿਆ ਸੀ ਉਸ ਨਫ਼ਰਤ ਫੈਲਾਉਣ ਦੇ ਦੌਰ 'ਚ ਵੀ, ਉਹ ਇਹ ਵੀ ਅਰਦਾਸ ਦੇ ਵਿੱਚ ਸ਼ਾਮਲ ਕਰਵਾ ਸਕਦੇ ਸੀ ਕਿ ਜੀ ਇਹ ਪਾਕਿਸਤਾਨ ਨੂੰ ਅਸੀਂ ਨਹੀਂ ਮੰਨਦੇ ਤੇ ਹੇ ਰੱਬਾ ਪਾਕਿਸਤਾਨ ਦਾ ਨੂੰ ਤੋੜ। ਉਹਨਾਂ ਨੇ ਦੇਖ ਲਿਆ ਵੀ ਇਹ ਇੱਕ ਹਕੀਕਤ ਬਣ ਗਿਆ, ਔਰ ਇਹਦੇ 'ਚ ਅਸੀਂ ਮੈਕਸੀਮਮ ਜਿਹੜਾ ਉਹ ਆਪਣੇ ਗੁਰਧਾਮ, ਆਪਣੇ ਗੁਰੂ ਘਰ, ਉਹਨਾਂ ਨੂੰ ਮਹਿਫੂਜ਼ ਕਰਨ ਦੀ, ਔਰ ਜਿਹੜੇ ਉਸ ਪੀਰੀਅਡ 'ਚ ਸ਼੍ਰੋਮਣੀ ਕਮੇਟੀ ਦੇ ਰਾਹੀਂ ਉਹਨਾਂ ਦੀ ਐਗਜ਼ੈਕਟਿਵ ਰਾਹੀਂ ਜਿਹੜੀ ਰੋਜ਼ਾਨਾ ਅਰਦਾਸ ਹੈ, ਕਲੈਕਟਿਵ ਪ੍ਰੇਅਰ ਹੈ, ਉਹਦੇ 'ਚ ਇਹ ਲਫ਼ਜ਼ ਐਡ ਹੋਏ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ,
ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਬੜੇ ਸਾਫ਼ ਲਫ਼ਜ਼ ਨੇ ਕਿ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਰਹਿਮਤ ਕਰੋ ਕਿ ਅਸੀਂ ਖੁੱਲੇ ਤੌਰ ਦੇ ਉੱਤੇ ਆਪਣੇ ਮੱਕੇ, ਆਪਣੇ ਮਦੀਨੇ, ਆਪਣੇ ਉਹਨਾਂ ਗੁਰਦੁਆਰਿਆਂ ਦੇ ਨਨਕਾਣਾ ਸਾਹਿਬ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਇਹਨਾਂ ਸਾਰਿਆਂ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕੀਏ। ਹੁਣ ਇਹ ਅਰਦਾਸ ਸ਼ਬਦ ਸ਼ਾਮਲ ਹੋਏ, ਸਿੱਖ ਭਾਰਤੀ ਸਟੇਟ ਦੇ ਵਿੱਚ ਆ ਗਏ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਹੜੇ ਪ੍ਰੋਮਿਸਿਸ ਉਹਨਾਂ ਨੇ ਫਲਾਉਟ। ਹੁਣ ਇਹ ਭਾਰਤ ਦਾ ਫਰਜ਼ ਸੀ, ਭਾਰਤ ਸਰਕਾਰ ਦਾ, ਕਿ ਇਸ ਮੁੱਦੇ ਨੂੰ ਹਮੇਸ਼ਾ ਹੀ ਪਾਕਿਸਤਾਨ ਦੇ ਨਾਲ ਟੌਪ ਪ੍ਰਾਇੋਰਟੀ ਦੇ ਉੱਤੇ ਲੈਂਦੇ। ਲੇਕਿਨ ਇੱਕ ਛੋਟਾ ਜਿਹਾ ਸਮਝੌਤਾ ਨਹਿਰੂ ਲਿਆਕਤ ਅਲੀ ਪੈਕਟ ਹੋਇਆ, ਉਹਦੇ 'ਚ ਵੀ ਉਹਨਾਂ ਨੇ ਕਿਹਾ ਜੀ ਠੀਕ ਹੈ 3000 ਸਿੱਖ ਜਿਹੜੇ ਨੇ ਉਹ ਸਾਲ ਦੇ ਵਿੱਚ ਆ ਸਕਦੇ ਨੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ, 2000 ਜਿਹੜੇ ਨੇ ਉਹ ਇੱਕ ਮੌਕੇ ਤੇ ਵਿਸਾਖੀ ਤੇ, 500 ਜਿਹੜਾ ਸ਼ਾਇਦ 1000 ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਵੇਲੇ, ਔਰ 500 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ। तो ਉਹਨਾਂ ਨੇ ਇੰਨਾ ਕੁ, ਹਾਲਾਂਕਿ ਉਸ ਪੀਰੀਅਡ 'ਚ ਵੀ ਪਾਕਿਸਤਾਨ ਦੇ ਨਾਲ ਇਹ ਨਹੀਂ ਹੈ ਕਿ ਵੀ ਇੱਕਦਮ ਹੌਸਟਾਈਲ ਸੰਬੰਧ ਰਹੇ, ਇਹ ਨਹੀਂ ਹੈ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇੱਕ ਪੀਰੀਅਡ 'ਚ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਰਿਪਬਲਿਕ ਡੇ 26 ਜਨਵਰੀ ਦੇ ਉੱਤੇ ਗੈਸਟ ਆਫ ਆਨਰ ਸੀ, ਚੀਫ ਗੈਸਟ ਸੀ ਦਿੱਲੀ ਦੇ ਵਿੱਚ। ਇਸੇ ਤਰ੍ਹਾਂ 55 ਦੇ ਨੇੜੇ ਲਾਹੌਰ ਦੇ ਵਿੱਚ ਕ੍ਰਿਕਟ ਮੈਚ ਹੁੰਦਾ ਹੈ, ਖੋਲ ਦਿੱਤਾ ਜਾਂਦਾ ਹੈ, ਹਜ਼ਾਰਾਂ ਦੀ ਗਿਣਤੀ 'ਚ ਗਏ, ਕੋਈ ਵੀਜ਼ਾ ਨਹੀਂ, ਕੋਈ ਆਓ। ਲੇਕਿਨ ਇਹ ਕਦੇ ਇੰਡੀਅਨ ਸਟੇਟ ਦੀ ਪ੍ਰਾਇੋਰਟੀ ਨਹੀਂ ਸੀ ਕਿ ਉਹਨਾਂ ਨੇ ਗੁਰਦੁਆਰਿਆਂ ਦੇ ਲਈ ਜਿਹੜੇ ਜਥੇ ਜਾਣ ਜਾਂ ਕੋਈ ਉਹਦੀ ਖੁੱਲ੍ਹ ਹੋਏ, ਕਿਉਂਕਿ ਇਹ ਤਾਂ ਫਿਰ ਦੋ ਕੌਮਾਂ ਨੂੰ ਕਰੀਬ ਲਿਆਉਂਦੇ ਸੀ। ਸੋ ਇਹਨਾਂ ਨੇ ਸਿੱਖਾਂ ਦੇ ਅੰਦਰ ਉਹੀ ਹੌਸਟੈਲਿਟੀ ਰੱਖੀ। ਅਰਦਾਸ ਅਸੀਂ ਕਰਦੇ ਰਹੇ, ਔਰ ਅਕਾਲੀ ਲੀਡਰਸ਼ਿਪ ਵੀ ਜਿਹੜੀ ਹੈ ਉਹਨਾਂ ਨੇ ਵਕਤੀ ਜਿਹੀਆਂ ਮੰਗਾਂ ਹੁੰਦੀਆਂ ਰਹੀਆਂ, ਕਿਤੇ ਮੈਮੋਰੈਂਡਮ 'ਚ ਕੀਤਾ ਵੀ ਹੋ, ਪਰ ਉਹਨਾਂ ਨੇ ਕਦੇ ਇਹਨੂੰ ਇਸ਼ੂ ਨਹੀਂ ਬਣਾਇਆ। ਨਹੀਂ ਤਾਂ ਬਹੁਤ ਸਾਰੇ ਮੌਕੇ ਸੀ, ਉਸ ਤੋਂ ਲੈ ਕੇ ਸਮਝੌਤੇ ਵੀ ਹੁੰਦੇ ਰਹੇ। 72 ਦੇ ਵਿੱਚ ਸ਼ਿਮਲਾ ਐਗਰੀਮੈਂਟ ਵੀ ਹੁੰਦਾ ਹੈ, ਉਹਦੇ 'ਚ ਵੀ ਇੱਕ ਇਸ਼ੂ ਬਣ ਸਕਦਾ ਸੀ ਕਿ ਜਾਓ, ਪਾਕਿਸਤਾਨ ਨੂੰ ਇਹਦੇ 'ਚ ਕੋਈ ਇਤਰਾਜ਼ ਨਾ ਹੁੰਦਾ। ਸਿੱਖਾਂ ਪ੍ਰਤੀ ਤਾਂ ਕਦੇ ਵੀ ਉਹਨਾਂ ਦੀ ਕਿਸੇ ਹਕੂਮਤ ਦੀ ਜਿਹੜੀ ਨੀਤੀ ਆ ਉਹ ਹੌਸਟਾਈਲ ਨੀਤੀ ਨਹੀਂ ਸੀ। ਆਵਾਮ ਦਾ ਤਾਂ ਵੈਸੇ ਹੀ ਪਿਆਰ ਰਿਹਾ, ਲੋਕਾਂ ਦਾ ਤਾਂ ਰਿਹਾ ਹੀ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਦਾ ਮੌਕਾ, ਔਰ ਇਹ ਕੁਦਰਤ ਨੇ, ਅੱਲਾਹ ਤਾਲਾ ਵਾਹਿਗੁਰੂ ਨੇ ਜਿਵੇਂ ਉਸ ਅਰਦਾਸ ਨੂੰ ਸੁਣਿਆ। ਇਮਰਾਨ ਖਾਨ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਬਣਦੇ ਨੇ, ਜਨਰਲ ਬਾਜਵਾ ਫੌਜੀ ਚੀਫ ਬਣਦੇ ਨੇ, ਔਰ ਜਨਰਲ ਬਾਜਵਾ ਦੇ ਵੀ ਜਿਹੜੇ ਬਜ਼ੁਰਗ ਨੇ ਬਹੁਤ ਪਹਿਲਾਂ ਉਹ ਕਰਤਾਰਪੁਰ ਸਾਹਿਬ ਦੇ ਨੇੜੇ ਤੇੜੇ ਪਿੰਡਾਂ 'ਚੋਂ ਉੱਠ ਕੇ ਗਏ ਹੋਏ ਨੇ। ਸੋ ਉਹ ਇਹ ਤਈਆ ਕਰਦੇ ਨੇ ਕਿ ਇਹਨੂੰ ਅਸੀਂ ਕੰਪਲੀਟ ਕਰਾਣਾ। 10 ਮਹੀਨੇ ਦੇ ਪੀਰੀਅਡ 'ਚ ਜਿਵੇਂ 800 ਏਕੜ ਦੇ ਵਿੱਚ ਇੱਕ ਰਿਮਾਰਕੇਬਲ ਸਟਰਕਚਰ ਜਿਹੜਾ ਉਹ ਖੋਲ੍ਹਣ ਦੀ ਗੱਲ ਹੁੰਦੀ ਹੈ, ਔਰ ਭਾਰਤ ਸਰਕਾਰ ਵੱਲੋਂ ਬਾਰ-ਬਾਰ ਰੁਕਾਵਟਾਂ ਪਾਈਆਂ ਜਾਂਦੀਆਂ, ਪਰ ਇਹ ਬਾਬੇ ਨਾਨਕ ਦੀ ਬਖਸ਼ਿਸ਼ ਹੈ ਕਿ ਇਹ ਪ੍ਰੋਜੈਕਟ ਸਿਰੇ ਚੜ੍ਹਦੇ। ਜਿਸ ਦਿਨ 9 ਨਵੰਬਰ 2019 ਨੂੰ 550 ਸਾਲਾ ਮੌਕੇ ਦੇ ਉੱਤੇ ਇਮਰਾਨ ਖਾਨ ਉਸ ਦਾ ਜਿਹੜਾ ਸੰਗੇ ਬੁਨਿਆਦ ਉਦਘਾਟਨ, ਕਿਉਂਕਿ ਬਾਹਰ ਸ੍ਰੀ ਸਾਹਿਬ ਕਿਰਪਾਨ ਸੌੜ ਦੇ ਨਾਲ ਜਿਹੜਾ ਉਹਨਾਂ ਨੇ ਪਰਦਾ ਚੁੱਕਿਆ ਕਿ ਭਾਈ, ਔਰ ਸਿੱਖ ਵੀ ਉਧਰੋਂ ਆਉਂਦੇ ਨੇ। ਐਨ ਉਸੇ ਦਿਨ ਇੰਡੀਅਨ ਸੁਪਰੀਮ ਕੋਰਟ ਵੀਕਐਂਡ ਹੈ, ਸੈਚਰਡੇ ਹੈ ਜਾਂ ਸੰਡੇ ਹੈ, ਔਰ ਉਸ ਦਿਨ ਉਹ ਬਾਬਰੀ ਮਸਜਿਦ ਬਨਾਮ ਰਾਮ ਮੰਦਰ ਦਾ ਫੈਸਲਾ ਸੁਣਾਉਣ ਦੇ ਲਈ ਅਦਾਲਤ ਖੋਲ੍ਹਦੇ ਨੇ, ਔਰ ਇਹ ਕਹਿੰਦੇ ਨੇ ਜੀ ਇੱਥੇ ਤੁਸੀਂ ਮੰਦਰ ਬਣਾਓ, ਇੱਥੇ ਕੋਈ ਮਸਜਿਦ ਨਹੀਂ ਹੋਏਗੀ, ਉਹਨਾਂ ਨੂੰ ਦੇ ਦਿਓ 5 ਏਕੜ ਜ਼ਮੀਨ। ਹੁਣ ਜਿਹੜਾ ਫੋਕਸ ਇਸ ਗੱਲ ਤੇ ਹੋਣਾ ਸੀ ਕਿ ਭਾਈ ਦੇਖੋ ਇਹ, ਔਰ ਇਸ ਦੀ ਇੰਪੋਰਟੈਂਸ ਨੂੰ UN ਦੇ ਸੈਕਟਰੀ ਜਨਰਲ ਤੋਂ ਲੈ ਕੇ ਚਾਈਨੀਜ਼ ਫੋਰਨ ਮਿਨਿਸਟਰੀ, US ਸਟੇਟ ਡਿਪਾਰਟਮੈਂਟ, ਯੂਰਪੀਅਨ ਸਾਰਿਆਂ ਨੇ ਐਕਨੋਲੇਜ ਕੀਤਾ ਹੈ, ਪਾਕਿਸਤਾਨ ਦੀ ਤਾਰੀਫ ਕੀਤੀ ਕਿ ਭਾਈ ਇਹ ਹੈ। ਉਹਨਾਂ ਨੇ ਉਹਨੂੰ ਬ੍ਰਿਜ ਆਫ ਲਵ, ਬ੍ਰਿਜ ਆਫ ਹਾਰਮਨੀ ਸਭ ਕੁਝ ਕਿਹਾ ਗਿਆ, ਲੇਕਿਨ ਉਹਨਾਂ ਨੇ ਉਦੋਂ ਹੀ ਉਹ ਦਿਨ ਰੱਖ ਕੇ ਤਾਂ ਕਿ ਇਹਦੀ ਇੰਪੋਰਟੈਂਸ ਨੂੰ ਘਟਾਇਆ ਜਾਏ, ਦੋਨਾਂ ਕੌਮਾਂ ਦੀ ਸਾਂਝ ਨਾ ਹੋਏ। ਔਰ ਫਿਰ ਇਸ ਸਾਰੇ ਪੀਰੀਅਡ 'ਚ ਕਿਵੇਂ ਜਿਹੜਾ ਬੇਸ਼ੱਕ ਪਾਕਿਸਤਾਨ ਨੇ ਕੋਈ ਪਾਸਪੋਰਟ ਦੀ ਕੰਡੀਸ਼ਨ ਨਹੀਂ ਰੱਖੀ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਉੱਥੇ ਜਿਹੜਾ ਡਬਲ ਚੈਕਿੰਗ, ਪੁਲਿਸ ਇਨਕੁਆਰੀ, CID ਇਨਕੁਆਰੀ ਦੇ ਥੱਲੇ ਉਹ ਹਾਲਾਤ ਬਣਾ ਦਿੱਤੇ। ਇਸ ਕਿਸਮ ਦੇ ਪ੍ਰੋਪੇਗੈਂਡੇ ਪ੍ਰਚਾਰ ਵੀ ਕੀਤੇ ਗਏ ਕਿ ਜੀ ਜਿਹਦੇ ਤੇ ਪਾਕਿਸਤਾਨ ਦਾ ਲੱਗ ਗਿਆ ਉਹ ਬਾਹਰ ਨਹੀਂ ਜਾ ਸਕਦਾ, ਹੋਰ ਕਿਤੇ ਉਹਨੂੰ ਵੀਜ਼ਾ ਨਹੀਂ ਮਿਲਣਾ। ਲੇਕਿਨ ਇੰਨੀਆਂ ਰੁਕਾਵਟਾਂ, ਜਿਹੜੇ ਜਾ ਕੇ ਆਉਂਦੇ ਸੀ ਪਹਿਲਾਂ, ਜਾਣ ਤੋਂ ਪਹਿਲਾਂ ਪੁਲਿਸ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਇਨਕੁਆਰੀ, ਜਿਹੜੇ ਆਏ ਔਰ ਉਹਨਾਂ ਦੇ ਘਰਾਂ 'ਚ ਫਿਰ ਪੁੱਛ ਕੇ ਜੀ ਉੱਥੇ ਕਿਹਨੂੰ ਮਿਲੇ ਕੀ,
ਔਰ ਇਹ ਐਸਾ ਇਹਦੇ ਬਾਵਜੂਦ 50-60 ਹਜ਼ਾਰ ਸਿੱਖ ਇਸ ਪੀਰੀਅਡ ਦੇ ਵਿੱਚ ਉੱਥੋਂ ਆਂਦਾ ਹੈ ਭਾਰਤ ਤੋਂ, ਡਾਇਸਪੋਰਾ ਬਹੁਤ ਵੱਡੀ ਗਿਣਤੀ 'ਚ ਗਿਆ। ਲੇਕਿਨ ਫਿਰ ਇਹਨਾਂ ਨੇ ਜੋ ਹੀ ਇਹ ਕੋਵਿਡ ਦੀ ਸ਼ੁਰੂਆਤ ਹੁੰਦੀ ਹੈ 16 ਮਾਰਚ ਨੂੰ, ਔਰ 60 ਹਜ਼ਾਰ ਦੇ ਕਰੀਬ ਜਿਹੜਾ ਸਿੱਖ ਹੈ, ਤੁਸੀਂ ਹਜ਼ਾਰਾਂ ਵੀਡੀਓਜ਼ ਇੰਟਰਨੈਟ ਤੇ ਜਾ ਕੇ ਦੇਖ ਸਕਦੇ ਹੋ ਜਿਹੜੀ ਗੁੱਡਵਿਲ, ਔਰ ਇਹਨਾਂ ਨੂੰ ਇਸ ਦਾ ਵਕਤ ਪੈ ਗਿਆ ਹੈ। ਪਹਿਲਾਂ ਵੀ ਕੈਪਟਨ ਅਮਰਿੰਦਰ ਦੇ ਰਾਹੀਂ ਕਰਾਉਂਦੇ ਰਹੇ ਜੀ, ISI ਕਰੇਗੀ, ਖੇਡ ਖੇਡੇਗੀ, ਅੱਤਵਾਦੀ ਭੇਜ ਦੇਗੀ। ਉਹਨਾਂ ਨੇ ਕਿਹਾ ਜੀ ਇਧਰੋਂ ਜਾਣਾ ਹੈ, ਤੁਹਾਡੀ ਸਰਵੇਲੈਂਸ ਚੋਂ ਨਿਕਲ ਕੇ ਜਾਣਾ ਹੈ, ਉੱਥੇ ਲੱਗਿਆ ਉਹਨਾਂ ਨੇ ਵਾਪਸ, ਕਿਤੇ ਹੋਰ ਜਾਣ ਦੀ ਇਜਾਜ਼ਤ ਨਹੀਂ ਹੈ। ਉਹ ਕਿਹੜੇ ਭੇਜ ਦੇਣ, ਜਿਹੜੇ ਬੰਦੇ ਤੁਹਾਡੇ ਜਾਣਗੇ ਉਹੀ ਵਾਪਸ ਆਣਗੇ, ਉਹ ਕਿਹੜੇ ਭੇਜ ਦੇਣਗੇ। ਫਿਰ ਇੱਥੋਂ ਤੱਕ ਕਿ ਪੰਜਾਬ ਦਾ IG ਪੁਲਿਸ ਦਿਨਕਰ ਗੁਪਤਾ ਕਹਿੰਦਾ ਜੀ 6 ਘੰਟੇ ਉਹਨਾਂ ਨੇ ਜੇ 10 ਵਜੇ ਗਏ 5 ਵਜੇ ਮੁੜਨਾ, ਇਹ ਤਾਂ 6-7 ਘੰਟੇ 'ਚ ਬੜਾ ਵਧੀਆ ਟੈਰਰਿਸਟ ਬਣ ਜਾਂਦਾ। ਉਹਨਾਂ ਨੂੰ ਉਹ ਲਿਜਾ ਕੇ ਜਿਹੜਾ ਉਹ ਫਾਇਰਿੰਗ ਰੇਂਜ ਦੇ ਉੱਤੇ ਚਾਂਦ ਮਾਰ ਜਿਹੜਾ ਉਹਨਾਂ ਨੂੰ ਟ੍ਰੇਨ ਕਰ ਸਕਦੇ ਨੇ, ਔਰ ਬੰਬ ਕਿਵੇਂ ਅਸੈਂਬਲ ਕਰਨਾ, ਐਕਸਪਲੋਸਿਵ ਉਹ ਵੀ 4 ਘੰਟੇ ਜਿਹੜਾ ਜਾਏਗਾ ਸਵੇਰੇ 5 ਘੰਟੇ 6 'ਚ ਅੱਤਵਾਦੀ ਬਣ। ਇਹ DGP ਪੁਲਿਸ ਕਹਿ ਰਹੇ। ਫਿਰ ਜਦੋਂ ਸਿੱਖ ਜਥੇਬੰਦੀਆਂ ਨੇ ਕੰਡੈਮ ਕੀਤਾ, ਅਮਰਿੰਦਰ ਉਹਨੂੰ ਡਿਫੈਂਡ ਕਰਨ ਆ ਗਿਆ ਕਿ ਨਹੀਂ 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 ਉਹ ਗਲਤ ਜੁਮਲਾ ਬੋਲਿਆ ਗਿਆ, ਉਹਦਾ ਮਤਲਬ ਇਹ ਨਹੀਂ ਸੀ ਉਹਦਾ। ਲੇਕਿਨ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇੰਨੀਆਂ ਰੁਕਾਵਟਾਂ, ਇੰਨੀਆਂ ਪਾਬੰਦੀਆਂ ਦੇ ਬਾਵਜੂਦ ਜਿਹੜੀ ਗੁੱਡਵਿਲ ਜਨਰੇਟ ਹੋ ਰਹੀ ਹੈ, ਔਰ ਇਹੀ ਨਹੀਂ ਕਿ ਇਕੱਲਾ ਸਿੱਖਾਂ ਦੇ ਮਾਮਲੇ 'ਚ ਹੋਇਆ, ਪਾਕਿਸਤਾਨ 'ਚੋਂ ਬਹੁਤ ਸਾਰੇ ਉਹਨਾਂ ਦੇ ਸਕੂਲਾਂ ਦੇ, ਕਾਲਜਸ ਦੇ ਦੂਸਰੇ ਜਿਹੜੇ ਟ੍ਰਿਪ ਨੇ ਉੱਥੇ ਆਣੇ ਸ਼ੁਰੂ ਹੋਏ। ਸਾਡੇ ਵੀ ਬਹੁਤ ਸਾਰੇ ਵਿਊਅਰਸ ਜਿਨ੍ਹਾਂ ਨੇ ਕਿਹਾ ਕਿ ਭਾਈ ਉਹ ਕਿਵੇਂ ਗਏ, ਉਹਨਾਂ ਨੇ ਉੱਥੇ ਕਿਵੇਂ ਮਹਿਸੂਸ ਕੀਤਾ। ਸੋ ਇਹ ਬਾਬਾ ਨਾਨਕ ਔਰ ਭਾਈ ਮਰਦਾਨੇ ਦੀ ਰਬਾਬ ਦੀ ਸਾਂਝ, ਸਾਈਂ ਮੀਆਂ ਮੀਰ ਔਰ ਗੁਰੂ ਅਰਜਨ ਸਾਹਿਬ ਦੀ ਹਰਮੰਦਰ ਸਾਹਿਬ ਦੀ ਸਾਂਝ, ਇਹ ਜਿਹੜੀ ਹੈ ਸੱਚਮੁੱਚ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਾਹੀਂ ਕਰਤਾਰਪੁਰ ਸਾਹਿਬ ਦਰਬਾਰ ਦੇ ਨਾਲ ਜੁੜੀਆਂ ਦੋਵੇਂ ਕੌਮਾਂ, ਔਰ ਇਸ ਸਾਰੇ ਨੇ, ਔਰ ਪਾਕਿਸਤਾਨ 'ਚ ਇਰਰਿਸਪੈਕਟਿਵ ਆਫ ਇੱਕ ਦੋ ਸਿਰਫਿਰਿਆਂ ਨੂੰ ਛੱਡ ਕੇ ਉਹਨਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸਾਰਿਆਂ ਨੇ ਇਸ ਨੂੰ ਜਿਹੜਾ ਇਸ ਦਾ ਖੈਰ ਮਕਦਮ ਕੀਤਾ। ਇਹ ਉਹਨਾਂ ਲਈ ਬੜੀ ਘਬਰਾਹਟ ਵਾਲੀ ਗੱਲ ਸੀ। ਹਾਲਾਂਕਿ ਇਸ ਪੀਰੀਅਡ 'ਚ ਇਹਨਾਂ ਨੇ ਘਟਨਾਵਾਂ ਵੀ ਕਿ ਨਨਕਾਣਾ ਸਾਹਿਬ ਤੇ ਇੱਕ ਕ੍ਰੇਜ਼ੀ ਫੈਲੋ ਅਟੈਕ ਕਰ ਰਿਹਾ ਹੈ, ਫਿਰ ਕੋਈ ਹੋਰ ਇਸ਼ੂ ਖੜਾ ਕਰ ਦਿੱਤਾ, ਲੇਕਿਨ ਇਹ ਕੰਟੀਨਿਊ ਰਿਹਾ। ਔਰ ਫਿਰ 16 ਮਾਰਚ ਤੋਂ ਫਰਵਰੀ ਦੇ ਵਿੱਚ ਕੋਵਿਡ-19 ਦੀ ਸ਼ੁਰੂਆਤ ਹੁੰਦੀ ਹੈ, ਔਰ ਪਹੁੰਚਦਿਆਂ 16 ਮਾਰਚ ਤੋਂ ਇਹਨਾਂ ਨੇ ਇਹ ਕਹਿ ਕੇ ਬੰਦ ਕਰ ਦਿੱਤਾ ਹੈ ਕਿ ਜੀ ਹੁਣ ਕਿਉਂਕਿ ਕੋਵਿਡ-19 ਹੈ, ਬਾਕੀ ਵੀ ਮੰਦਰ, ਮਸੀਤਾਂ, ਗੁਰਦੁਆਰੇ ਜਿਹੜੇ ਨੇ ਉਹ ਚਲੋ ਥੋੜੀ ਦੇਰ ਲਈ ਜਸਟੀਫਾਈ ਹੋ ਸਕਦਾ ਹੈ। ਹੁਣ ਮਾਰਚ ਚੋਂ ਨਿਕਲ ਕੇ ਅਸੀਂ ਸਤੰਬਰ ਦੇ ਵਿੱਚ ਆ ਗਏ। ਬਾਕੀ ਲਾਈਫ ਉਹਨਾਂ ਦਾ ਜਗਨਨਾਥ ਮੰਦਰ ਦਾ ਚੱਕਾ ਘੁੰਮ ਸਕਦਾ ਹੈ, ਰੱਥ ਯਾਤਰਾ ਹੋ ਸਕਦੀ ਹੈ, ਦੂਸਰੇ ਬੜੇ ਬੜੇ ਇਹਨਾਂ ਦੀਆਂ ਅਯੁੱਧਿਆ ਮੰਦਰ ਦੇ ਵਿੱਚ ਹੋ ਸਕਦਾ ਹੈ, ਬਾਕੀ ਸਾਰਾ ਚੱਲ ਸਕਦਾ। ਹੁਣ 29 ਜੂਨ ਨੂੰ, ਕਿਉਂਕਿ ਪਾਕਿਸਤਾਨ ਨੇ ਬਹੁਤ ਵੈਲੀ ਹੈਂਡਲ ਕੀਤਾ ਕੋਵਿਡ-19 ਸਿਚੁਏਸ਼ਨ ਨੂੰ, ਆਲਰੇਡੀ ਉੱਥੇ ਲਾਈਫ ਆਮ ਵਾਂਗ ਹੈ। ਸੋ 29 ਜੂਨ ਨੂੰ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਖੋਲ੍ਹਿਆ। ਜ਼ਾਹਰ ਹੈ ਪਾਕਿਸਤਾਨੀ ਸਿੱਖ ਡਾਇਸਪੋਰਾ ਸਿੱਖ ਜਾਂਦੇ ਨੇ, ਭਾਰਤ ਨੂੰ ਵੀ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਕਰ ਦਿਓ। ਉਹਨਾਂ ਨੇ 29 ਜੂਨ ਤੋਂ ਵੀ 2 ਹਫ਼ਤੇ ਪਹਿਲਾਂ ਕਿਹਾ, ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਸਾਨੂੰ ਤਾਂ ਘੱਟੋ ਘੱਟ 4 ਹਫ਼ਤੇ ਦਾ ਵਕਤ ਹੋਣਾ ਚਾਹੀਦਾ ਸੀ। ਹੁਣ 4 ਹਫ਼ਤੇ ਕਿ ਹੁਣ ਤਾਂ 2.5 ਮਹੀਨੇ ਹੋ ਗਏ ਨੇ। ਲੇਕਿਨ ਇਹਦੇ ਬਾਵਜੂਦ ਇਹ ਹੋਪ ਕਿ ਇਹ ਖੁੱਲ੍ਹੇਗਾ ਆਉਣ ਵਾਲੇ ਪੀਰੀਅਡ 'ਚ। ਅੱਜ ਜਦੋਂ ਮੈਂ ਇਹ ਖਬਰ ਦੇਖੀ, ਔਰ ਮੈਂ ਇਸੇ ਲਈ ਇਹਨੂੰ ਐਜ਼ ਏ ਫੁੱਲ ਫਲੈਜ ਸੈਗਮੈਂਟ ਡਿਸਕਸ ਕਰ ਰਹੇ, ਹੈਡਲਾਈਨ ਹੈ ਕਰਤਾਰਪੁਰ ਪਿਲਗ੍ਰਿਮਸ ਵੇਟ ਲਾਈਕਲੀ ਟੂ ਸਟ੍ਰੈਚ ਔਨ। ਔਰ ਇਹਦੇ 'ਚ ਹਾਲਾਂ ਪਿਛਲੇ ਹਫ਼ਤੇ ਇੱਕ ਖਬਰ ਸੀ ਜਿਹੜੀ ਮੈਂ ਡਿਸਕਸ ਨਹੀਂ ਸੀ ਕੀਤੀ, ਹਾਲਾਂ ਇਹ ਸੀ ਕਿ ਪਾਕਿਸਤਾਨ ਦੀ 4 ਮੈਂਬਰਸ ਦੀ ਉਹਨਾਂ ਦੇ ਆਫੀਸ਼ੀਅਲਸ ਦੀ ਟੀਮ ਜਿਹੜੀ ਹੈ ਉਹ ਜ਼ੀਰੋ ਲਾਈਨ ਦੇ ਉੱਤੇ ਆ ਕੇ ਇੰਡੀਅਨ ਆਫੀਸ਼ੀਅਲਸ ਨੂੰ ਮਿਲੇ, ਔਰ 2 ਪੁਲ ਨੇ ਜਿਹੜੇ ਕਿ ਪਾਕਿਸਤਾਨ ਨੇ ਬਣਾਣੇ ਨੇ। ਇੱਕ ਜਿਹੜਾ ਉਹ ਸਾਰੇ ਨੂੰ ਤਾਂ ਕਿ ਮੀਂਹ ਦੇ ਮੌਸਮ ਦੇ ਵਿੱਚ ਬਰਸਾਤਾਂ 'ਚ ਕੋਈ ਰੁਕਾਵਟ ਨਾ ਆਏ ਉਸ ਰਸਤੇ 'ਚ, ਔਰ ਇਹ ਜਿਹੜੀ ਹੈ ਜ਼ੀਰੋ ਲਾਈਨ ਦੇ ਉੱਤੇ ਮਿਲੇ ਤਾਂ ਕਿ ਕੋਆਰਡੀਨੇਟ ਕੀਤਾ ਜਾਏ ਫॉर ਬੋਥ ਦਾ ਬ੍ਰਿਜਸ। ਔਰ ਇਹ ਜਿਹੜਾ ਕਿਉਂਕਿ 4.6 ਕਿਲੋਮੀਟਰ ਦਾ ਇਹ ਡੇਰਾ ਬਾਬਾ ਨਾਨਕ ਕਰਤਾਰਪੁਰ ਤੋਂ ਨਾਰੋਵਾਲ ਡਿਸਟ੍ਰਿਕਟ ਕਰਤਾਰਪੁਰ ਸਾਹਿਬ ਤੱਕ ਇਹ ਹੈ, ਜਿਹਨੂੰ ਆਲਰੇਡੀ ਇਧਰੋਂ ਮੋਦੀ ਨੇ ਇਨਾਗਰੇਟ ਕੀਤਾ ਸੀ। ਔਰ ਹੁਣ ਉਹਨਾਂ ਨੇ ਇਹ ਮੀਟਿੰਗ ਵੀ ਉਹਨਾਂ ਦੀ ਹੋਈ ਪਾਕਿਸਤਾਨੀ ਟੀਮ ਦੀ, ਔਰ ਉਹਨਾਂ ਨੇ ਕਿਹਾ ਜੀ ਅਸੀਂ ਰੈਡੀ ਹਾਂ ਔਰ ਉਹ ਬ੍ਰਿਜ ਬਣਾਉਣ ਦੇ ਲਈ। ਔਰ ਉਹਦੇ ਥੱਲੇ ਆਫੀਸ਼ੀਅਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਲੈਂਡ ਪੋਰਟਸ ਅਥਾਰਟੀ ਆਫ ਇੰਡੀਆ ਨੇ ਉਸ ਮੀਟਿੰਗ 'ਚ ਹਿੱਸਾ ਲਿਆ। ਪਰ ਜਿਹੜੀ ਖਬਰ ਇਸ ਹਵਾਲੇ ਨਾਲ ਹੈ ਕਿਉਂਕਿ ਉਹਨਾਂ ਨੇ 300 ਮੀਟਰ ਦਾ ਬ੍ਰਿਜ ਵਿਚ ਵਿਲ ਜੁਆਇਨ 100 ਮੀਟਰ ਓਵਰਪਾਸ ਔਨ ਦਾ ਇੰਡੀਅਨ ਸਾਈਡ,
ओवरपास 100 मीटर इधर है, 300 मीटर पाकिस्तान वालों है। और उन्हों का 4 मैंबरी टीम आई मिनिस्ट्री ऑफ होम अफेयर्स के नाल गल करन, और उहदे च उन्होंने ब्लंटली ये कहा कि मिनिस्ट्री ऑफ होम अफेयर्स इज़ अनलाइकली टू गिव इट्स नॉड टू रीओपन द करतारपुर कॉरीडोर इन नीयर फ्यूचर। हुण इस सारे दे थल्ले उन्होंने बड़ा क्लीयरली ये कह दिता है कि भी असी जिहड़ा इहनूं अजे नहीं खोलना। और इस सारे च तुसी जे रीजन देखो, कई बारी नो मैटर किन्नी लुको के गल की जाए सच बाहर आ जाता है। उन्होंने ये कहा कि भी सोर्सिस सैड द कोविड-19 पैंडेमिक हैड कम एज ए ब्लैसिंग इन डिसगाइज फॉर द इंडियन अथॉरिटीज़, कि ये तो कुब्बे दे लत्त वजी, असी तो सोच रहे सी बंद किवें करिए ते कोविड-19 दा आ गया। फिर एक कोट अनकोट है उन्होंने दे किसी सोर्स नूं कोट करके क्या है, there were a lot of security concerns that Pakistani army and inter-service intelligence would use the passage to execute their nefarious designs। उन्होंने कहा जी ये बहुत सारे जिहड़े ने नेशनल सिक्योरिटी का फिक्र सी कि पाकिस्तानी आर्मी और ISI जिहड़ी है इस लांघे नूं इस्तेमाल करेगी अपने माड़े इरादियां नूं ਜਿਹੜਾ ਹੈ ਉਹ ਲਾਗੂ ਕਰਨ ਦੇ ਲਈ। ਉਹਨਾਂ ਕਿਹਾ ਜੀ ਈਵਨ ਚੀਫ ਮਿਨਿਸਟਰ ਕੈਪਟਨ ਅਮਰਿੰਦਰ, ਡਾਇਰੈਕਟਰ ਜਨਰਲ ਪੁਲਿਸ ਦਿਨਕਰ ਗੁਪਤਾ ਹੈਡ ਐਕਸਪ੍ਰੈਸਡ ਐਪਰੀਹੈਂਸ਼ਨ, ਮੈਂ ਆਲਰੇਡੀ ਜ਼ਿਕਰ ਕੀਤਾ ਹੈ। ਦ ਮਿਨਿਸਟਰੀ ਆਫ ਹੋਮ ਅਫੇਅਰਸ ਵਾਂਟਡ ਏ ਰੀਜ਼ਨ, ਹੁਣ ਇਹ ਹੈ ਜਿਹੜੀ ਬਦਦਿਆਨਤੀ ਬਦਨੀਤੀ। ਮਿਨਿਸਟਰੀ ਆਫ ਹੋਮ ਅਫੇਅਰਸ ਵਾਂਟਡ ਏ ਰੀਜ਼ਨ ਟੂ ਸ਼ਟ ਡਾਊਨ ਦ ਆਪਰੇਸ਼ਨਸ ਐਂਡ ਦ ਪੈਂਡੇਮਿਕ ਕੇਮ ਐਜ਼ ਏ ਕਨਵੀਨੀਅੰਟ ਐਕਸਕਿਊਜ਼, ਕਿ ਇਹ ਲੱਭਦੇ ਸੀ ਬਹਾਨਾ ਵੀ ਇਹਨੂੰ ਬੰਦ ਕਿਵੇਂ ਕਰਨਾ ਹੈ। और कोविड-19 एक आ गया जिहड़ा उन्होंने जे उन्होंने कहा जी ब्लैसिंग है ये। और ये सैड ए सीनियर ऑफिशियल सिंस द कॉरीडोर आल्सो केटर टू डिवोटीज फ्रॉम आउटसाइड पंजाब इट वुड नॉट बी फिजिबल टू ओपन इट टिल रेल एंड एयर सर्विसेज गॉट बैक टू नॉर्मल। उन्हें कहा जी एक तो ये साडे लई ब्लैसिंग हो गई कि भी ISI ते दूजा ਤੇ ਜਿਹੜੇ ਬਾਹਰੋਂ ਸਿੱਖ ਆਉਂਦੇ ਨੇ ਕਿਉਂਕਿ ਉਹ ਵੀ ਕ੍ਰਾਸ ਕਰ ਸਕਦੇ ਨੇ। ਉਹਨੇ ਕਿਹਾ ਜੀ ਹੁਣ ਜਦੋਂ ਤੱਕ ਰੇਲ ਔਰ 에ਅਰ ਸਰਵਿਸਿਜ਼ ਦਾ ਨਾਰਮਲ ਨਹੀਂ ਹੁੰਦਾ ਅਸੀਂ ਇਸ ਨੂੰ ਜਿਹੜਾ ਨਹੀਂ ਕਰ ਸਕਦੇ। ਔਰ ਇਹਦੇ 'ਚ ਜਿਹੜੀ ਉਹਨਾਂ ਨੇ ਕਦੋਂ ਤੱਕ ਸਟ੍ਰੈਚ ਕਰ ਸਕਦੇ ਨੇ ਇਸ ਬਾਰੇ ਜਿਹੜੀ ਪਹਿਲੀ ਸਟੇਜ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਆਲਮੋਸਟ ਇਜ਼ ਲਾਈਕਲੀ ਟੂ ਗਿਵ ਇਟਸ ऑफिशियल्स की भी मैं गल कर ली। ये टाइम फ्रेम भी उन्हें किते क्या कि भी ये अंटिल द मिडल ऑफ नैक्सट ईयर। और ये सारे जड़ा हुण इस तो तुसी अंदाज़ा लाओ कि भी ऑलरेडी उन्होंने प्लान कर लिया कि भी उन्होंने इसनूं नहीं खोलना। और नतीजे के तौर पर ये जड़ा एक प्यार दा पुल कौमां दी सांझ दी गल डायस्पोरा सिख तो जा रहे हैं, हालांकि अजे फ्रीकुएंट फ्लाइट्स और दूसरा नहीं है। और इस सारे चों हुण जिहड़ा मैं समझदा भी बेशक एक्टिंग जथेदार अकाल तख्त ज्ञानी हरप्रीत सिंह होरां ने इहदे ते स्टेटमेंट दित्ती है और श्रोमणी कमेटी प्रधान ने भी कहा, हाँ मैं जिहड़ी लभ रहा सी, ऑफिशियल्स ऑफ द नैशनल हाईवे अथॉरिटी ऑफ इंडिया एंड लैंडपोर्ट अथॉरिटी ऑफ इंडिया क्लेम्ड इट वुड नॉट बी फिजिबल to commence activities at least not till the middle of next year। until not middle of next year ਦਾ ਮਤਲਬ ਹੈ ਹੁਣ ਅਸੀਂ ਸਤੰਬਰ ਦੇ ਵਿੱਚ ਹੈ, middle of year ਹੈ ਆਲਮੋਸਟ, ਕਿ ਇੱਕ ਸਾਲ ਹੋਰ ਉਹਨਾਂ ਨੇ ਕਿਹਾ। ਇਹਦਾ ਮਤਲਬ ਇਹ ਹੈ ਕਿ ਸਾਲ ਤੋਂ ਬਾਅਦ ਕੋਈ ਹੋਰ ਬਹਾਨਾ ਬਣਾ ਦੇਣਗੇ। ਸੋ ਆਲਰੇਡੀ ਉਹਨਾਂ ਨੇ ਹਾਇਰ ਲੈਵਲ ਦੇ ਉੱਤੇ ਇਹ ਫੈਸਲਾ ਲਿਆ ਕਿ ਵੀ ਉਹਨਾਂ ਨੇ ਨਹੀਂ ਖੋਲਣਾ। ਇਹ ਹੁਣ ਸਿੱਖ ਕੌਮ ਦੇ ਜ਼ਿੰਮੇ ਹੈ। ਮੈਂ ਸਮਝਦਾ ਵੀ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਇੱਕ ਤਬਕਾ ਹੈ ਉਹਨੂੰ ਸਿਆਸੀ ਕਿਸੇ ਨੇ ਪਿੱਛੇ ਜਾਣਾ ਹੈ ਕੋਈ ਹੋਰ ਹੈ ਇੱਦਾਂ ਉੱਦਾਂ 'ਚ ਬਣਾ ਦਿੰਦੇ ਨੇ। ਜਿਹੜੀਆਂ ਤੁਸੀਂ ਜਾਂ ਤਾਂ ਜਿਹੜੀ ਅਰਦਾਸ 72 ਸਾਲ ਦੀ ਅਸੀਂ ਗੁਰੂ ਦੇ ਆਪਣੇ ਉਸ ਮੱਕੇ ਮਦੀਨੇ ਦੇ ਲਈ ਕਰਦੇ ਰਹੇ ਕਿ ਇਹ ਇੱਕ ਸਿਰਫ ਇੱਕ ਰਿਚੁਅਲ ਕਰਦੇ ਰਹੇ। ਜੇ ਹੁਣ ਇਹ ਹਕੀਕਤ ਬਣ ਗਿਆ ਤੇ ਨੱਕ 'ਚ ਦਮ ਕਰਨਾ ਚਾਹੀਦਾ ਇੰਡੀਅਨ ਗਵਰਨਮੈਂਟ ਦਾ ਕਿ ਇਹਨੂੰ ਖੋਲੋ। ਔਰ ਇਸ ਤੋਂ ਬਿਨਾਂ ਉਹ ਤਾਂ ਪਹਿਲਾਂ ਹੀ ਨਹੀਂ ਸੀ ਚਾਹੁੰਦੇ। ਉਹ ਤਾਂ ਬਣ ਹਾਲਾਤ ਇਹ ਗਏ ਕਿ ਉਹਨਾਂ ਨੂੰ ਲੱਗਾ ਵੀ 550 ਸਾਲ ਹੈ ਜੇ ਕਰਤਾਰਪੁਰ ਕੋਰੀਡੋਰ ਨੂੰ ਹੁਣ ਰੋਕਿਆ ਤੇ ਸਿੱਖ ਕੌਮ ਦੇ ਵਿੱਚ ਇੰਨਾ ਕੁ ਗੁੱਸਾ ਹੋਏਗਾ। ਉਹ ਤਾਂ ਆਲਰੇਡੀ ਖਾਲਿਸਤਾਨ ਦੀ ਲਹਿਰ ਤੋਂ ਘਬਰਾਏ ਹੋਏ ਨੇ। ਸੋ ਉਹਨਾਂ ਨੇ ਕਿਹਾ ਕੋਈ ਨਹੀਂ ਬਣ ਰਹਿਣ ਦਿਓ। ਫਿਰ ਅਸੀਂ ਮੈਨੂੰ ਤਾਂ ਲੱਗਦਾ ਸੀ ਵੀ ਇਹਨਾਂ ਨੇ ਇਹ ਵੀ ਮੌਕੇ ਲੱਭੇ, ਇੱਕ ਦੋ ਵਾਰੀ ਆਇਆ ਪਾਕਿਸਤਾਨ ਦੀਆਂ ਏਜੰਸੀਆਂ ਨੇ ਫੜਿਆ
ਦੋ ਕੁ ਬੰਦੇ ਜਿਹੜੇ ਉਹਨਾਂ ਨੇ ਭੇਜੇ ਸੀ ਉੱਥੇ ਬੰਬ ਧਮਾਕੇ ਕਰਾਉਣ ਲਈ, ਉਹ ਫੜੇ ਗਏ, ਪ੍ਰੀਐਂਪਟ ਹੋ ਗਿਆ ਜਿਹੜਾ ਉਹਨਾਂ ਦਾ। ਸਾਨੂੰ ਵੀ ਇਹ ਸੀ ਕਿ ਵੀ ਇਹਨਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨੂੰ ਬੰਦ ਕਰਨਾ ਹੈ। ਹੁਣ ਕੋਵਿਡ-19 ਨੂੰ ਕਹਿੰਦੇ ਨੇ ਜੀ ਸਾਡੇ ਲਈ ਬਲੈਸਿੰਗ ਆਈ, ਸੋ ਮੈਂ ਸਮਝਦਾ ਵੀ ਇਸ ਮੁੱਦੇ ਦੀ ਨੂੰ ਟੌਪ ਪ੍ਰਾਇੋਰਟੀ ਦੇ ਉੱਤੇ ਰੱਖ ਕੇ ਇਹਨਾਂ ਦਾ ਨੱਕ 'ਚ ਦਮ ਕਰਨਾ ਚਾਹੀਦਾ। ਨਹੀਂ ਤਾਂ ਜੋ ਕੁਛ ਉਹ ਕਰ ਰਹੇ ਨੇ, ਤੁਹਾਡੇ ਤੁਸੀਂ ਆਪਣੇ ਗੁਰਦੁਆਰੇ 'ਚ ਵੀ ਅਰਦਾਸ ਕਰਦੇ ਹੋ, ਦਰਬਾਰ ਸਾਹਿਬ ਜਾ ਕੇ ਕੀਤੀ, ਤੇ ਉਹਨੂੰ ਵੀ ਅਰੈਸਟ ਹੈ, ਔਰ ਕਿਵੇਂ UAPA ਵਰਗੇ ਕਾਨੂੰਨ ਇਸਤੇਮਾਲ ਹੋ ਰਹੇ ਨੇ। ਸੋ ਇਹ ਸਾਡੀ ਮਜ਼ਹਬੀ ਆਜ਼ਾਦੀ ਦਾ ਹਾਲ ਹੈ ਉਸ ਸੋ ਕਾਲਡ ਜਮਹੂਰੀਅਤ ਭਾਰਤ ਦੇ ਨਕਸ਼ੇ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਲੈਣ ਟੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।